ਜੋ ਹੁਣ ਹਾਲਾਤ ਨੇ ਪੰਥ ਪੰਜਾਬ ਸਾਹਮਣੇ, ਜੋ ਬੜੇ ਹੀ ਇਹ ਬੜਾ ਇੱਕ ਕ੍ਰਿਟੀਕਲ ਸਮਾਂ ਆ, ਜਿੱਥੇ ਸਾਨੂੰ ਬਹੁਤ ਜ਼ਰੂਰੀ ਆ ਕਿ ਪੰਥ ਆਪਣੀ ਅਸਲ ਸਮਰੱਥਾ ਚਾਹਵੇ, ਆਪਣੀ ਅਸਲ ਓਰੀਐਂਟੇਸ਼ਨ ਅਖਤਿਆਰ ਕਰੇ। ਸਾਡਾ ਇਹੀ ਆਬਜੈਕਟਿਵ ਆ ਕਿ ਉਹ ਇੱਕ ਨਿੱਘਰ ਤੇ ਇੱਕ ਕ੍ਰੀਏਟਿਵ ਵਿਚਾਰ ਪ੍ਰੰਪਰਾ ਸ਼ੁਰੂ ਹੋਵੇ, ਜਿਸ 'ਚੋਂ ਆਪਣੇ ਅੱਗੇ ਦੇ ਰਾਹ ਹੋਰ ਵੀ ਸਪਸ਼ਟ ਹੋ ਕੇ ਨਿਖਰ ਕੇ ਸਾਹਮਣੇ ਆਉਣ। ਸਾਡੇ 'ਚੋਂ ਕਿਸੇ ਨੇ ਕੋਈ ਇਲੈਕਸ਼ਨ ਨਹੀਂ ਲੜਨੀ, ਕੋਈ ਪਾਰਟੀ ਨਹੀਂ ਬਣਾਉਣਾ, ਨਾ ਕੋਈ ਧੜਾ ਬਣਾਉਣਾ, ਨਾ ਅਸੀਂ ਕਿਸੇ ਨੂੰ ਪ੍ਰਮੋਟ ਕਰਦੇ। ਅਸੀਂ ਤਾਂ ਤੁਹਾਡੇ ਸਮੁੱਚੇ ਪੰਥ ਅੱਗੇ, ਖਾਸ ਕਰਕੇ ਨੌਜਵਾਨਾਂ ਅੱਗੇ ਇਹ ਅਪੀਲ ਵੀ ਹੈ, ਕਿ ਚੈਲੰਜ ਵੀ ਹੈ ਕਿ ਇਹ ਮੌਕੇ 'ਤੇ ਤੁਸੀਂ ਇਸ ਨੂੰ ਸਾਂਭੋ। ਆਪਣੇ ਨੇ ਬੜਾ ਲਾਜ਼ਮੀ ਹੈ ਕਿ ਆਪਾਂ ਅਕਾਲ ਤਖਤ, ਜਿੱਥੇ ਸਾਰਾ ਪੰਥ ਇਕੱਠਾ ਹੁੰਦਾ ਸੀ, ਜੋ ਪੰਥ ਦਾ ਧੁਰਾ ਸੀ, ਵਿਚਾਰ ਦਾ, ਗੁਰਮਤਿ ਦਾ, ਸਰਬਤ ਖਾਲਸੇ ਦਾ, ਉਹਨੂੰ ਆਪਾਂ ਆਜ਼ਾਦ ਕਰਾਈਏ। ਜੋ ਆਪਣੀ ਆਜ਼ਾਦੀ ਦੀ ਲੜਾਈ, ਖਾਲਿਸਤਾਨ ਦੀ ਲੜਾਈ, ਕਿ ਉਹਦੇ ਬਾਰੇ ਆਪਾਂ ਕੀ ਕਰਨਾ, ਕਿਸ ਤਰ੍ਹਾਂ ਜਿਹੜਾ ਆਈਡੀਆ ਆ ਸਾਡਾ ਆਜ਼ਾਦੀ ਦਾ, ਖਾਲਿਸਤਾਨ ਦਾ, ਸਿੱਖ ਸਟੇਟ ਦਾ, ਉਹਨੂੰ ਕਿਵੇਂ ਦੁਨੀਆ 'ਚ ਅੱਗੇ ਲੈ ਕੇ ਜਾਣਾ। ਜਦੋਂ ਅਸੀਂ 84 ਵਿੱਚ ਇਸ ਰਾਹ 'ਤੇ ਤੁਰੇ ਸੀ, ਪੰਥ ਦੀ ਸੱਦ ਸੀ, ਪਿੱਛੇ ਅਰਦਾਸ ਖੜੀ ਸੀ ਅਤੇ ਅੱਗੇ ਦੁਸ਼ਮਣ ਦਾ ਇੱਕ ਚੈਲੰਜ ਸੀ। ਉਦੋਂ ਵੀ ਅਸੀਂ ਦੋਸਤ, ਮਿੱਤਰ ਅਤੇ ਸਾਥੀ ਇਕੱਠੇ ਹੋ ਕੇ ਇਸ ਰਾਹ ਤੁਰੇ, ਅਤੇ ਸਾਡਾ ਨਿਸ਼ਾਨਾ ਪੰਥ ਅਤੇ ਗੁਰੂ ਦੀ ਸੇਵਾ ਹੀ ਸੀਗੀ। ਕੋਈ ਹੋਰ ਨਹੀਂ ਸੀ ਕਿ ਅਸੀਂ ਕੋਈ ਅਗਵਾਈ ਕਰਨੀ ਆ ਜਾਂ ਕੋਈ ਜਥੇਬੰਦੀ ਬਣਾਉਣੀ ਆ ਜਾਂ ਕੋਈ ਹੋਰ ਕੁਛ ਬਣਾਉਣਾ ਆ। ਸੇਵਾ ਸੀ, ਅਤੇ ਸੇਵਾ ਕੀਤੀ, ਬੜੇ ਰੂਪਾਂ 'ਚ ਕੀਤੀ। ਬਹੁਤ ਤਕਰੀਬਨ ਸਾਰੇ ਹੀ ਜਥੇਬੰਦੀਆਂ ਨਾਲ ਵਿਚਰੇ, ਕਈਆਂ 'ਚ ਰਹੇ ਵੀ, ਅਤੇ ਲਗਾਤਾਰ ਜਿਹੜਾ ਇਹ ਗੱਲਬਾਤ ਦਾ, ਡਾਇਲੌਗ ਦਾ, ਸੰਵਾਦ ਦਾ ਸਿਲਸਿਲਾ ਅਸੀਂ ਕਰਦੇ ਰਹੇ। ਉਸ ਵਕਤ ਵੀ ਕਈ ਵਾਰ ਜਦੋਂ ਬਿਲਕੁਲ ਇੱਕ ਆਪਸ ਵਿੱਚ ਦੂਰੀਆਂ ਵੱਧ ਜਾਂਦੀਆਂ ਸੀ, ਫਿਰ ਇਕੱਠੇ ਕਰਨਾ, ਫਿਰ ਅੱਗੇ ਚੱਲ ਪੈਣਾ। ਅਤੇ ਹੁਣ ਵੀ ਜੋ ਹੁਣ ਹਾਲਾਤ ਨੇ ਪੰਥ ਪੰਜਾਬ ਸਾਹਮਣੇ, ਜੋ ਬੜੇ ਹੀ ਇਹ ਬੜਾ ਇੱਕ ਕ੍ਰਿਟੀਕਲ ਸਮਾਂ ਆ, ਜਿੱਥੇ ਸਾਨੂੰ ਬਹੁਤ ਜ਼ਰੂਰੀ ਆ ਕਿ ਪੰਥ ਆਪਣੀ ਅਸਲ ਸਮਰੱਥਾ ਚਾਹਵੇ, ਆਪਣੀ ਅਸਲ ਓਰੀਐਂਟੇਸ਼ਨ ਅਖਤਿਆਰ ਕਰੇ। ਉਹਦੇ ਲਈ ਸਭ ਤੋਂ ਜ਼ਰੂਰੀ ਗੱਲ ਹੋ ਜਾਂਦੀ ਹੈ ਕਿ ਆਪਸ ਵਿੱਚ ਡਾਇਲੌਗ, ਸੰਵਾਦ, ਜਦੋਂ ਅਸੀਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਮਿਸਿੰਗ ਆ ਸਾਡੇ ਆਪਣੇ ਸਮੁੱਚੇ ਸਿੱਖ ਜਗਤ ਵਿੱਚ, ਪੰਥ ਵਿੱਚ, ਅਤੇ ਆਪਣੀਆਂ ਸੰਘਰਸ਼ੀਲ ਧਰਾਂ ਵਿੱਚ ਵੀ। ਲੋਕ ਕਈ ਜਾ ਰਹੇ, ਸੁਣ ਬਹੁਤ ਘੱਟ ਰਹੇ ਨੇ। ਅਤੇ ਇਸ ਡਾਇਲੌਗ ਵਿੱਚ ਤਾਂ ਸੁਣਨਾ ਹੁੰਦਾ, ਇੱਕ ਸਾਂਝੀ ਰਾਏ 'ਤੇ ਪੁੱਜਣਾ ਹੁੰਦਾ, ਸਾਰਿਆਂ ਦਾ ਸਤਿਕਾਰ ਕਰਨਾ ਹੁੰਦਾ। ਅਤੇ ਇਸ ਕਰਕੇ ਅਸੀਂ ਇਹੀ ਸੋਚਿਆ ਕਿ ਸਭ ਤੋਂ ਪਹਿਲਾਂ ਆਪਣਿਆਂ ਨਾਲ ਜੋ ਪੰਥ ਦਰਦੀ ਆ, ਉਹਨਾਂ ਨਾਲ ਵਿਚਾਰ ਵਟਾਂਦਰੇ ਦਾ ਇੱਕ ਸਿਲਸਿਲਾ ਤੋਰਿਆ ਜਾਵੇ। ਸਾਡਾ ਇਹੀ ਆਬਜੈਕਟਿਵ ਆ ਕਿ ਉਹ ਇੱਕ ਨਿੱਘਰ ਤੇ ਇੱਕ ਕ੍ਰੀਏਟਿਵ ਵਿਚਾਰ ਪ੍ਰੰਪਰਾ ਸ਼ੁਰੂ ਹੋਵੇ, ਜਿਸ 'ਚੋਂ ਆਪਣੇ ਅੱਗੇ ਦੇ ਰਾਹ ਹੋਰ ਵੀ ਸਪਸ਼ਟ ਹੋ ਕੇ ਨਿਖਰ ਕੇ ਸਾਹਮਣੇ ਆਉਣ। ਅਤੇ ਸਾਡਾ ਪਹਿਲਾਂ ਵਾਂਗ ਹੀ ਸਾਡਾ ਕੋਈ ਵੀ ਇਹ ਇਰਾਦਾ ਨਹੀਂ ਕਿ ਅਸੀਂ ਕੋਈ ਅੱਛੀ ਜਥੇਬੰਦੀ ਬਣਾਉਣੀ ਆ ਜਾਂ ਅਸੀਂ ਕੋਈ ਅਗਵਾਈ ਦਾ ਦਾਅਵਾ ਕਰਦੇ ਹਾਂ। ਸਾਡੇ 'ਚੋਂ ਕਿਸੇ ਨੇ ਕੋਈ ਇਲੈਕਸ਼ਨ ਨਹੀਂ ਲੜਨੀ, ਕੋਈ ਪਾਰਟੀ ਨਹੀਂ ਬਣਾਉਣਾ, ਨਾ ਕੋਈ ਧੜਾ ਬਣਾਉਣਾ, ਨਾ ਅਸੀਂ ਕਿਸੇ ਨੂੰ ਪ੍ਰਮੋਟ ਕਰਦੇ ਹਾਂ।
ਅਸੀਂ ਤਾਂ ਤੁਹਾਡੇ ਸਮੁੱਚੇ ਪੰਥ ਅੱਗੇ, ਖਾਸ ਕਰਕੇ ਨੌਜਵਾਨਾਂ ਅੱਗੇ ਇਹ ਅਪੀਲ ਵੀ ਹੈ ਕਿ ਚੈਲੰਜ ਵੀ ਹੈ ਕਿ ਇਹ ਮੌਕੇ 'ਤੇ ਤੁਸੀਂ ਇਸ ਨੂੰ ਸਾਂਭੋ। ਅਸੀਂ ਤਾਂ ਇੱਕ ਮਾਹੌਲ ਬਣਾਉਣ ਵਿੱਚ ਮਦਦਗਾਰ ਹੋ ਸਕਦੇ ਹਾਂ, ਅਗਵਾਈ ਅੱਗੇ ਲਿਆਉਣ 'ਚ ਮਦਦਗਾਰ ਹੋ ਸਕਦੇ ਹਾਂ। ਅਗਵਾਈ ਤੁਹਾਡੇ 'ਚੋਂ ਆਉਣੀ ਹੈ, ਸੰਸਥਾਵਾਂ ਜਥੇਬੰਦੀਆਂ ਤੁਹਾਡੇ 'ਚੋਂ ਬਣਨੀਆਂ ਹੈ। ਸਾਡਾ ਰੋਲ ਇੱਕ ਮਾਹੌਲ ਬਣਾਉਣ ਦਾ ਆ। ਉਹ ਅਸੀਂ ਪਹਿਲਾਂ ਵੀ ਕਰਦੇ ਸੀ, ਹੁਣ ਵੀ ਸਾਡਾ ਇਹੋ ਹੀ ਮਕਸਦ ਹੈ। ਅਤੇ ਹੁਣ ਦੇ ਸੰਦਰਭ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਆਪਾਂ ਹੁਣ ਜੇ ਅੱਜ ਵਿਚਾਰ ਪ੍ਰਬੰਧ ਲਈ ਇਕੱਠੇ ਹੋਏ ਹਾਂ ਅਤੇ ਉਹ ਇਹ ਹੈ ਕਿ ਇਸ ਵਕਤ ਪ੍ਰੈਜ਼ੈਂਟ ਅਤੇ ਫਿਊਚਰ ਕੀ ਆ ਸਾਡੇ ਸਾਹਮਣੇ, ਹੈ ਨਾ, ਕਿ ਖਾਸ ਕਰਕੇ ਜਿਹੜੇ ਅਸੀਂ ਪੰਥ ਦਰਦੀ ਹਾਂ, ਭਾਵੇਂ ਜਿੱਥੇ ਜਿੱਥੇ ਮਰਜ਼ੀ ਅਸੀਂ ਖੜ੍ਹੇ ਹਾਂ, ਅਤੇ ਸਾਡੇ ਕੀ ਐਕਟੀਵਿਟੀ ਹੋਣੀ ਚਾਹੀਦੀ ਆ, ਕੀ ਅਸੀਂ ਕਰ ਸਕਦੇ ਹਾਂ। ਉਹਦੇ ਵਿੱਚ ਜਿੰਨੀ ਕੁ ਸਾਨੂੰ ਸਮਝ ਆ, ਅਸੀਂ ਵਿਚਾਰ ਵਟਾਂਦਰਾ ਕਰਕੇ ਕੁਛ ਮੁੱਦਿਆਂ 'ਤੇ ਸਾਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੈ ਕਿ ਜਿਹੜਾ ਵੀ ਕੋਈ ਪੰਥ ਦਰਦੀ ਆ, ਉਹ ਇਹ ਖੇਤਰ ਆ ਜਿਨ੍ਹਾਂ 'ਚ ਆਪਾਂ ਨੂੰ ਸਰਗਰਮੀ ਕਰਨੀ ਬਣਦੀ ਆ, ਜਿਹੜੇ ਰਾਸਤੇ ਖੁੱਲ੍ਹੇ ਨੇ। ਸਭ ਤੋਂ ਪਹਿਲਾਂ ਤਾਂ ਆਪਣੇ ਪੰਥ ਵਾਲੇ ਆ, ਜਿੱਦਾਂ ਜੋ ਹੁਣ ਹਾਲਾਤ ਨੇ, ਕਿ ਆਪਣੇ ਲਈ ਬੜਾ ਲਾਜ਼ਮੀ ਆ ਕਿ ਆਪਾਂ ਅਕਾਲ ਤਖਤ, ਜਿੱਥੇ ਸਾਰਾ ਪੰਥ ਇਕੱਠਾ ਹੁੰਦਾ ਸੀ, ਜੋ ਪੰਥ ਦਾ ਧੁਰਾ ਸੀ, ਵਿਚਾਰ ਦਾ, ਗੁਰਮਤੇ ਦਾ, ਸਰਬਤ ਖਾਲਸੇ ਦਾ, ਉਹਨੂੰ ਆਪਾਂ ਆਜ਼ਾਦ ਕਰਾਈਏ ਹਰ ਤਰ੍ਹਾਂ ਦੇ ਪ੍ਰਭਾਵ ਤੋਂ, ਖਾਸ ਕਰਕੇ ਹਰ ਤਰ੍ਹਾਂ ਦੀ ਪੋਲੀਟੀਕਲ ਪਾਰਟੀ ਅਤੇ ਵੋਟਾਂ ਵਾਲੇ ਜਿੰਨੇ ਵੀ ਸਿਸਟਮ ਆ ਉਹਨਾਂ ਤੋਂ। ਅਤੇ ਇਹ ਵੀ ਵਿਚਾਰ ਕਰੀਏ ਕਿ ਉੱਥੇ ਕਿੱਦਾਂ ਦਾ ਪ੍ਰਬੰਧ ਹੋਵੇ, ਉੱਥੇ ਦੀ ਸੇਵਾ ਸੰਭਾਲ ਕਿੱਦਾਂ ਹੋਵੇ, ਉੱਥੇ ਕਿਵੇਂ ਗੁਰਮਤੇ ਹੋ ਸਕਣ, ਕਿਵੇਂ ਸਰਬਤ ਖਾਲਸਾ ਹੋ ਸਕੇ। ਅਤੇ ਜਿਵੇਂ ਪਹਿਲਾਂ ਉਹਦਾ ਪ੍ਰਬੰਧ ਅਕਾਲੀ ਜਥਿਆਂ ਕੋਲ ਹੁੰਦਾ ਸੀ, ਕਿ ਅੱਜ ਦੇ ਸਮੇਂ 'ਚ ਉਹਨਾਂ ਦੀ ਥਾਂ ਕੌਣ ਲੈਣਗੇ, ਕਿਹੜੇ ਪੰਥ ਅੱਵਲ ਵਾਲੇ ਉਸ ਅਕਾਲੀ ਜਜ਼ਬੇ ਵਾਲੇ ਸਿੰਘਾਂ ਨੂੰ ਆਪਾਂ ਅੱਗੇ ਲੈ ਕੇ ਆਉਣਾ। ਇਸੇ ਤਰ੍ਹਾਂ ਦੂਸਰਾ ਹੈ ਗੁਰਦੁਆਰਾ ਪ੍ਰਬੰਧਨ ਦਾ, ਜਿਹੜਾ ਇੰਨਾ ਹੀ ਮਹੱਤਵਪੂਰਨ ਹੈ। ਉਹਦੇ ਵਿੱਚ ਵੀ ਆ ਜਾਂਦਾ ਕਿ ਇੱਕ ਤਾਂ ਹੁਣ ਸਿੱਖ ਸਾਰੀ ਦੁਨੀਆ 'ਚ ਆ ਅਤੇ ਸਾਰੇ ਥਾਂ ਗੁਰਦੁਆਰੇ ਦਾ ਪ੍ਰਬੰਧ ਹੋ ਰਿਹਾ ਆ। ਇੱਕ ਤਾਂ ਇਹ ਹੈ ਕਿ ਜੋ ਇੱਕ ਆਦਰਸ਼ ਗੁਰਦੁਆਰਾ ਪ੍ਰਬੰਧ ਕਿਵੇਂ ਦਾ ਹੋਣਾ ਚਾਹੀਦਾ ਆ, ਕੌਣ ਧਾਰਮਿਕ ਤੌਰ 'ਤੇ ਕਿਹਨਾਂ ਲੋਕਾਂ ਨੂੰ ਅਗਵਾਈ ਕਰਨੀ ਚਾਹੀਦੀ, ਉਹਨਾਂ ਦੀ ਚੋਣ ਦਾ ਕਿਹੜਾ ਤਰੀਕਾ ਚਾਹੀਦਾ ਹੈ। ਇਹ ਅਤੇ ਦੂਸਰਾ ਇਹ ਕਿ ਜਿੱਦਾਂ ਹੁਣ ਇਸ ਵੇਲੇ ਅਸੀਂ ਇੰਡੀਅਨ ਸਿਸਟਮ 'ਚ ਹਾਂ, ਇੱਕ ਗੁਲਾਮੀ ਵਾਲੇ ਦੌਰ 'ਚ, ਅਤੇ SGPC ਰਾਹੀਂ ਸਾਡੇ ਗੁਰੂ ਘਰ ਪ੍ਰਬੰਧ ਹੋ ਰਹੇ ਆ। ਅਤੇ ਜੇ SGPC ਦੀ ਚੋਣ ਕਰਵਾਉਂਦੇ ਆ ਅਤੇ ਉਹ 'ਚ ਸਾਡਾ ਕੀ ਰੱਦੇ ਅਮਲ ਚਾਹੀਦਾ ਹੈ, ਕਿ ਅਸੀਂ ਕਿਸ ਤਰ੍ਹਾਂ ਨੁਮਾਇੰਦਿਆਂ ਦੀ ਚੋਣ ਕਰਾਂਗੇ, ਧਰਮ 'ਚ ਅਗਵਾਈ ਲਈ ਕਿਸ ਤਰ੍ਹਾਂ ਚੋਣ ਕਰਾਂਗੇ, ਕਿਹੜਾ ਤਰੀਕਾ ਆ ਗੁਰਮਤੇ ਦਾ, ਪੰਚ ਪ੍ਰਧਾਨੀ ਦਾ, ਜੋ ਸਾਡੀ ਰਵਾਇਤ 'ਚੋਂ ਕੀ। ਕਿਉਂਕਿ ਸਾਡੀ ਟੇਕਤਾ ਗੁਰਬਾਣੀ ਹੈ, ਗੁਰੂ ਗ੍ਰੰਥ ਸਾਹਿਬ ਆ, ਜਾਂ ਉਸ ਦੇ ਆਧਾਰਿਤ ਜਿਹੜਾ ਇਤਿਹਾਸ ਆ, ਜਿਹੜਾ ਗੁਰਬਾਣੀ 'ਚ ਰੰਗੀਆਂ ਹੋਈਆਂ ਰੂਹਾਂ ਨੇ ਰਚਿਆ ਆ, ਇਹੀ ਆ। ਇਹ ਅਟਾਲਿਆ ਅਤੇ ਪਰੰਪਰਾ ਤੋਂ ਲੈਣਾ ਹੈ। ਅਤੇ ਤੀਸਰਾ ਖੇਤਰ ਜਿਹੜਾ ਆਪਣੇ ਆਪ 'ਚ ਉਹ ਵੀ ਬਹੁਤ ਅਹਿਮ ਆ, ਕਿ ਉਹ ਹੈ ਕਿ ਵਿਦਨ ਇੰਡੀਅਨ ਸਿਸਟਮ, ਜਿਹੜਾ ਇੱਥੇ ਪੰਜਾਬ ਦੇ ਵਿੱਚ ਪੋਲੀਟੀਕਲ ਪਾਵਰ ਆ, ਉਹਦੇ ਬਾਰੇ ਕੀ ਕਰਨਾ ਆ। ਕਿਸੇ ਵੇਲੇ ਇਸ ਕੁਐਸਚਨ ਨੂੰ ਮੁੱਖ ਰੱਖ ਕੇ ਹੀ ਅਕਾਲੀ ਦਲ ਹੋਂਦ 'ਚ ਆਇਆ ਸੀ, ਪਰ ਉਹ ਸਮੇਂ ਨਾਲ ਇਸ ਸਿਸਟਮ ਦੀ ਡੋਮੀਨੈਂਸ ਅਤੇ ਗੁਲਾਮੀ ਤਹਿਤ ਹੁਣ ਉਹ ਬਿਲਕੁਲ ਹੀ ਇਸ ਵਕਤ ਹਾਲਾਤ ਇਹ ਹੈ ਕਿ ਅਕਾਲੀ ਦਲ SGPC ਅਤੇ ਅਕਾਲ ਤਖਤ ਦੀ ਕ੍ਰੈਡੀਬਿਲਟੀ ਬਿਲਕੁਲ ਲੋਸਟ 'ਤੇ ਜਿੰਨੀ ਹੋ ਸਕਦੀ ਹੈ। ਅਤੇ ਇੱਥੇ ਵੀ ਆਪਾਂ ਸੋਚਣਾ ਕਿ ਇਹ ਖਾਲੀ ਨਹੀਂ ਛੱਡੀ ਜਾ ਸਕਦੀ ਥਾਂ,
ਕਿ ਇੱਥੇ ਕਿਹੋ ਜਿਹੀ ਪਾਰਟੀ, ਜਿਹੜੀ ਖੇਤਰੀ ਪਾਰਟੀ ਹੋਵੇ, ਉਹਦਾ ਕਿਸ ਤਰ੍ਹਾਂ ਦਾ ਸਿਸਟਮ ਹੋਏਗਾ ਅਤੇ ਉਹਦੇ ਕੀ ਆਬਜੈਕਟਿਵਸ ਹੋਣੇ ਚਾਹੀਦੇ ਆ। ਜ਼ਾਹਰ ਹੈ ਕਿ ਪੰਥ ਪ੍ਰਸਤ, ਪੰਜਾਬ ਪ੍ਰਸਤ ਹੋਵੇ, ਅਕਾਲ ਤਖਤ ਦੀ ਸੇਧ ਹੋਵੇ, ਅਤੇ ਉਹਨਾਂ ਨੂੰ ਸਾਰੇ ਪੰਜਾਬ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਪੰਜਾਬ ਤੋਂ ਵੀ ਅੱਗੇ ਜਾ ਕੇ ਸਮੁੱਚੇ ਜਿੰਨੇ ਵੀ ਗਰੀਬ, ਦਬੇ ਕੁਚਲੇ, ਅਪਰੈਸਡ ਲੋਕ ਆ, ਜਿਹੜੇ ਬਾਹਮਣਵਾਦ ਅਤੇ ਇਸ ਹਿੰਦੂ ਰਾਸ਼ਟਰ ਜਿਹੜਾ ਇਹਦੇ ਇੰਪੀਰੀਅਲਿਸਟ ਜਿਹੜਾ ਇਹਦੇ ਮਾਰ ਚੱਲ ਰਿਹਾ, ਉਹਨਾਂ ਨੂੰ ਆਪਾਂ ਕਿਵੇਂ ਇਕੱਠੇ ਹੋ ਕੇ ਉਹਦਾ ਇੱਕ ਧੁਰਾ ਬਣ ਸਕਦਾ। ਅਤੇ ਇਸ ਤੋਂ ਬਾਅਦ ਹੈ ਕਿ ਜੋ ਆਪਣੀ ਆਜ਼ਾਦੀ ਦੀ ਲੜਾਈ, ਖਾਲਿਸਤਾਨ ਦੀ ਲੜਾਈ, ਕਿ ਉਹਦੇ ਬਾਰੇ ਆਪਾਂ ਕੀ ਕਰਨਾ ਹੈ, ਕਿ ਉਹਦੇ ਵਿੱਚ ਇੱਥੇ ਜਾਂ ਬਾਹਰ ਅਸੀਂ ਕਿਸ ਤਰ੍ਹਾਂ ਆਪਸ ਵਿੱਚ ਸੰਵਾਦ ਕਰਨਾ ਆ, ਕੋਆਰਡੀਨੇਟ ਕਰਨਾ ਆ, ਕਿਸ ਤਰ੍ਹਾਂ ਜਿਹੜਾ ਆਈਡੀਆ ਆ ਸਾਡਾ ਆਜ਼ਾਦੀ ਦਾ, ਖਾਲਿਸਤਾਨ ਦਾ, ਸਿੱਖ ਸਟੇਟ ਦਾ, ਉਹਨੂੰ ਕਿਵੇਂ ਦੁਨੀਆ 'ਚ ਅੱਗੇ ਲੈ ਕੇ ਜਾਣਾ। ਡਿਪਲੋਮੈਟਿਕ ਤੌਰ 'ਤੇ ਕੀ ਹੋ ਸਕਦਾ, ਹਿਊਮਨ ਰਾਈਟਸ ਤੌਰ 'ਤੇ ਕੀ ਹੋ ਸਕਦਾ, ਬਾਹਰ ਦੁਨੀਆ 'ਚ ਕੀ ਹੋ ਸਕਦਾ। ਇਸ ਵਕਤ ਜੋਗਰਾਫੀ ਅਤੇ ਹਿਸਟਰੀ ਕਰਕੇ ਸਾਡੀ ਅਹਿਮੀਅਤ ਵੱਧ ਰਹੀ ਹੈ, ਅਤੇ ਸਿੱਖ ਸਾਰੀ ਦੁਨੀਆ 'ਚ ਫੈਲੇ ਹੋਏ ਆ, ਇਕਨੋਮਿਕਲੀ ਵੀ ਬੜੇ ਸਟਰੋਂਗ ਆ, ਹੋਰ ਵੀ ਕਈ ਤਰੀਕਿਆਂ ਨਾਲ ਬਹੁਤ ਸਟਰੋਂਗ ਆ, ਪਰ ਬਹੁਤ ਲੈਕ ਵੀ ਕਰਦੇ ਆ ਬਹੁਤ ਪੱਖਾਂ ਤੋਂ, ਖਾਸ ਕਰਕੇ ਗੁਰੂ ਲੇ ਵਾਲੀ ਗੱਲ ਆ, ਜਾਂ ਆਪਣੇ ਇੰਟਲੈਕਚੁਅਲ ਪੱਖ ਤੋਂ ਆ, ਜਾਂ ਗਿਆਨ ਪ੍ਰਬੰਧ ਤੋਂ, ਜਾਂ ਹੋਰ ਸਾਰਿਆਂ ਤੋਂ ਅਸੀਂ ਲੈ ਕੇ ਗਿਆ ਨਾ, ਕਿ ਉੱਥੇ ਅਸੀਂ ਕਿਵੇਂ ਕਰਨਾ, ਇਹਨੂੰ ਅੱਗੇ ਕਿਵੇਂ ਲੈ ਕੇ ਜਾਣਾ। ਅਤੇ ਇਹਦੇ ਨਾਲ ਹੀ ਇਹ ਕਿ ਇਹ ਚਾਰ ਖੇਤਰ ਤਾਂ ਹੈਗੇ ਹੀ ਆ, ਇਹ ਆਪਾਂ ਨੂੰ ਦੇਖਣਾ ਚਾਹੀਦਾ ਕਿ ਸਾਰਿਆਂ ਨੂੰ ਕਿ ਇਹ 'ਚ ਚੁਣਨਾ ਚਾਹੀਦਾ ਕਿ ਕਿਹਨਾਂ 'ਚ ਕੌਣ ਕੌਣ ਸੇਵਾ ਕਰ ਸਕਦਾ, ਆਪ ਚੋਣ ਕਰਨੀ ਚਾਹੀਦੀ ਹੈ। ਕਿਉਂਕਿ ਪਿੱਛੇ ਦੇਖਿਆ ਕਿ ਆਪਣੇ ਜਿੰਨੇ ਵੀ ਐਕਟੀਵਿਸਟ ਆ, ਉਹ ਸਾਰਾ ਕੁਛ ਹੀ ਕਰੀ ਜਾਂਦੇ ਆ, ਸਾਰਾ ਕੁਛ ਕਰਨਾ ਫਿਰ ਹੁੰਦਾ ਕੁਛ ਵੀ ਨਹੀਂ, ਅਤੇ ਕਾਹਲ ਬਹੁਤ ਜ਼ਿਆਦਾ ਹੈ। ਇਸ ਤਰ੍ਹਾਂ ਨੂੰ ਲੱਗਦਾ ਪਤਾ ਨਹੀਂ ਕਿ ਬਹੁਤ ਛੇਤੀ ਕੁਛ ਕਰ ਲੈਣਾ ਆ, ਜਾਂ ਕੋਈ ਈਵੈਂਟ ਵੇਸਟ, ਜਾਂ ਕੋਈ ਜਿੱਦਾਂ ਦੌੜ ਲੱਗੀ ਆ, ਇਹ ਕਿਤੇ ਵੀ ਕੋਈ ਕਾਹਲ ਨਹੀਂ ਗੀ। ਇਹ ਸਾਰਾ ਕੁਛ ਸਬਰ ਅਤੇ ਸਹਿਜ ਨਾਲ ਹੋਣਾ ਆ। ਈਵਨ ਜੇ ਜੰਗ ਵੀ ਆ ਜਿਹੜਾ ਆਪਾਂ ਲੜਿਆ ਜਾਂ ਲੜਨਾ, ਉਹ ਵੀ ਸਹਿਜ 'ਚ ਹੀ ਹੋਣਾ ਹੈ। ਇਸ ਕਰਕੇ ਤੁਸੀਂ ਇਹ ਨਿਸ਼ਾਨਦੇਹੀ ਕਰੋ ਕਿ ਤੁਸੀਂ ਕੀ ਕਰ ਸਕਦੇ ਹੋ, ਕਿਹਦੇ ਲਈ ਬੈਸਟ ਫਿੱਟ ਹੋ, ਉਹ ਰਾਹ ਚੁਣੋ। ਅਤੇ ਆਪਸ ਵਿੱਚ ਤਾਲਮੇਲ ਹੋਈ ਹੈ ਸਾਰਿਆਂ ਦਾ, ਕੋਈ ਇਹ ਆਪਸ ਵਿੱਚ ਵਿਰੋਧ ਨਹੀਂ ਹੈ, ਸਾਰੇ ਹੀ ਇਨਕਲੂਸਿਵ ਆ, ਇੱਕ ਦੂਜੇ ਦਾ ਨਾਲ ਲੈ ਕੇ ਇੱਕ ਦੂਜੇ ਦੇ ਸਪੋਰਟ 'ਚ ਚੱਲਣਾ ਚਾਹੀਦਾ। ਇਹ ਨਹੀਂ ਕਿ ਇੱਕ ਦੂਜੇ ਦੇ ਵਿਰੋਧ 'ਚ। ਇਹ ਨੇ ਮਸਲੇ ਜੋ ਸਾਨੂੰ ਲੱਗਦਾ ਕਿ ਜਿਨ੍ਹਾਂ 'ਤੇ ਆਪਾਂ ਨੂੰ ਵਿਚਾਰ ਵਟਾਂਦਰਾ ਕਰਨਾ ਚਾਹੀਦਾ, ਤੁਹਾਨੂੰ ਖੁੱਲ੍ਹ ਕੇ ਆਪਣੀਆਂ ਗੱਲਾਂ ਰੱਖਣੀਆਂ ਚਾਹੀਦੀਆਂ। ਇਹ ਜਦੋਂ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ, ਅਸੀਂ ਕੁਛ ਵੀ ਪਹਿਲਾਂ ਡਿਸਾਈਡ ਕਰਕੇ ਨਹੀਂ ਆਏ। ਆਪਾਂ ਜੋ ਸਮਝ ਆਪਣੇ ਵਿਚਾਰਾਂ ਨਾਲ ਬਣਾਉਣੀ ਆ, ਸਾਰਿਆਂ ਦੀ ਸਾਂਝੀ, ਉਹ ਤੋਂ ਹੀ ਅੱਗੇ ਚੱਲਿਆ ਜਾਣਾ। ਇਸ ਕਰਕੇ ਸਭ ਓਪਨ ਆ, ਬਸ ਆਪਣੀ ਸੇਧ, ਗੁਰਮਤ ਅਤੇ ਸਾਡੀ ਪਰੰਪਰਾ ਆ, ਇਹੀ ਖਿਆਲ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।